Row erupts at Punjab University over RSS program. Clashes between students, police reported. ਹਾਲਾਂਕਿ ਇਹਨੂੰ ਉਹ ਵਾਇਲੈਂਟ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਪ੍ਰੋਟੈਸਟ ਕਰਨਾ ਬਣਦਾ ਸੀ। ਹਾਲਾਂਕਿ ਪੁਲਿਸ ਨੇ ਬਹੁਤ ਧੱਕਾ ਮੁੱਕੀ ਕੀਤੀ, ਧੱਕੇਸ਼ਾਹੀ ਕੀਤੀ, ਦਸਤਾਰਾਂ ਦੀ ਵੀ ਬੇਅਦਬੀ ਹੋਈ। ਕਿ 2023 ਦੇ ਵਿੱਚ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਜਦੋਂ ਗੁਰਪਤਵੰਤ ਪੰਨੂ ਮਰਡਰ ਪਲਾਟ ਔਰ 6 ਤੋਂ ਜ਼ਿਆਦਾ ਜਿਹੜੇ ਪੋਲੀਟੀਕਲ ਐਕਟਿਵਿਸਟ ਅਮਰੀਕਾ 'ਚ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਅਮਰੀਕਨ FBI ਵੱਲੋਂ ਦਿੱਤਾ ਜਾਂਦਾ ਹੈ, ਉਸ ਸਾਰਿਆਂ ਨੂੰ ਮਾਸਟਰਮਾਈਂਡ ਕਰਨ ਵਾਲਾ ਤਰਨਜੀਤ ਸੰਧੂ ਇੱਥੇ ਐਂਬੈਸਡਰ ਸੀ। ਜਿਹੜੇ ਵੀ ਰਾਹ ਦੇ ਜਾਂ ਏਜੰਟ ਇਹਨਾਂ ਦੀਆਂ ਐਂਬੈਸੀਆਂ ਹਾਈ ਕਮਿਸ਼ਨ 'ਚੋਂ ਆਪਰੇਟ ਕਰਦੇ ਨੇ, ਉਹ ਐਂਬੈਸਡਰ ਤੋਂ ਛੁਪੇ ਨਹੀਂ ਹੁੰਦੇ। ਐਂਬੈਸਡਰ ਉਹਦੇ 'ਚ ਧਿਰ ਹੁੰਦਾ ਹੈ ਔਰ ਇਹਨੂੰ ਇਸ ਕਿਸੇ ਵੇਲੇ ਜਵਾਬਦੇਹ ਬਣਾਇਆ ਜਾਏਗਾ ਜਿਉਂ-ਜਿਉਂ ਇਹ ਟਰਾਇਲ ਅੱਗੇ ਜਾਏਗਾ। ਇਕੱਲਾ ਇਹ ਨਹੀਂ ਵੀ ਉੱਥੇ ਚੰਡਾਲ ਚੌਂਕੜੀ ਬੈਠੀ ਹੈ, ਵੀ ਅਮਿਤ ਸ਼ਾਹ ਹੈ, ਐਸ ਜੈ ਸ਼ੰਕਰ ਹੈ, ਮੋਦੀ ਹੈ, ਅਜੀਤ ਡੋਵਲ ਹੈ, ਇਹ ਵੀ ਆਨਸਰੇਬਲ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਯੂਨੀਵਰਸਿਟੀ ਵਿੱਚ RS ਦੀਆਂ ਜੜ੍ਹਾਂ ਡੂੰਘੀਆਂ ਕਰਨ ਲਈ ਭਰਪੂਰ ਯਤਨ ਕੀਤੇ ਜਾ ਰਹੇ ਨੇ। RS ਦੇ ਇਸ ਕਿਸਮ ਦੇ ਪ੍ਰੋਗਰਾਮ ਦਾ ਜਿਹੜਾ ਵਿਦਿਆਰਥੀ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ ਔਰ ਜਿਸ ਦੀ ਅਗਵਾਈ 7 ਜਥੇਬੰਦੀ ਨੇ ਕੀਤੀ ਹੈ। ਭਾਵੇਂ ਕਿ ਵਿਦਿਆਰਥੀਆਂ ਨਾਲ ਪੁਲਿਸ ਵੱਲੋਂ ਕਾਫੀ ਧੱਕਾ ਮੁੱਕੀ ਕੀਤੀ ਗਈ ਔਰ ਦੂਸਰੇ ਪਾਸੇ ਅਮਰੀਕਾ ਵਿੱਚ ਭਾਰਤ ਦੇ ਅੰਬੈਸਡਰ ਰਹੇ ਤਰਨਜੀਤ ਸੰਧੂ ਨੂੰ BJP ਨੇ ਦਿੱਲੀ ਦਾ ਲੈਫਟੀਨੈਂਟ ਗਵਰਨਰ ਜਿਹੜਾ ਉਹ ਥਾਪ ਦਿੱਤਾ ਹੈ। ਸੋ ਇਹ ਤਰਨਜੀਤ ਸੰਧੂ ਅਮਰੀਕਾ ਵਿੱਚ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਨ ਲਈ ਜ਼ਿੰਮੇਵਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਇਸ ਵੇਲੇ ਕਿਉਂਕਿ ਸਾਰਾ ਧਿਆਨ ਈਰਾਨ ਦੇ ਉੱਤੇ ਹੈ। ਅਮਰੀਕਾ ਇਜ਼ਰਾਈਲ ਦੀ ਪਿਛਲੇ 9 ਦਿਨਾਂ ਤੋਂ ਜਿਹੜੀ ਜੰਗ ਚੱਲ ਰਹੀ ਹੈ, ਉਸ ਦਾ ਪ੍ਰਭਾਵ ਜ਼ਾਹਰ ਹੈ ਪੰਜਾਬ ਦੇ ਵਿੱਚ ਵੀ ਦੇਖਣ 'ਚ ਹੈ। ਇੱਕ ਪਾਸੇ ਪੰਜਾਬ 'ਚ ਗਰਮੀ ਦੀ ਸ਼ੁਰੂਆਤ ਵੀ ਹੈ, ਪਰ ਬਹੁਤ ਸਾਰੀਆਂ ਫਲਾਈਟਸ ਦਾ ਕੈਂਸਲ ਹੋਣਾ ਔਰ ਖ਼ਾਸ ਤੌਰ 'ਤੇ ਮਿਡਲ ਈਸਟ ਦੇ ਬਾਕੀ ਮੁਲਕਾਂ ਦੇ ਵਿੱਚ ਵੀ ਜਿੱਥੇ ਅੱਡ-ਅੱਡ ਸੂਬਿਆਂ ਦੇ ਆਲਮੋਸਟ 10 ਮਿਲੀਅਨ ਦੇ ਲਗਭਗ ਇੰਡੀਅਨ 1 ਕਰੋੜ ਦੇ ਲਗਭਗ ਇਹਨਾਂ ਸਾਰਿਆਂ 'ਚ ਦੁਬਈ ਤੋਂ ਲੈ ਕੇ ਤੇ ਸਾਊਦੀ ਅਰੇਬੀਆ ਤੱਕ ਕੰਮ ਕਰਦੇ ਨੇ, ਉਹਨਾਂ 'ਚੋਂ ਵੀ ਕੋਈ ਵਾਪਸ ਆ ਰਹੇ ਨੇ, ਕੁਛ ਅਨਸੇਫ ਨੇ। ਉਹ ਅਨਸਰਟਨਟੀ ਆਪਣੀ ਥਾਂ 'ਤੇ ਹੈ। ਔਰ ਦੂਸਰੇ ਪਾਸੇ ਜਿਹੜੀ BJP RSS ਦੀ ਪੰਜਾਬ ਨੂੰ ਅਗਲੇ ਵਰ੍ਹੇ ਦੀਆਂ ਚੋਣਾਂ ਦੇ ਵਿੱਚ ਹੜੱਪਣ ਦੀ ਲਾਈਨ ਹੈ, ਉਸ ਦੇ ਲਈ ਵੀ ਤਿਆਰੀਆਂ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦੀਆਂ ਚੱਲ ਰਹੀਆਂ ਨੇ। ਵੱਡੀ ਰੈਲੀ ਅਮਿਤ ਸ਼ਾਹ ਨੇ ਜਿਹਦੇ 'ਚ ਹੋਣਾ, ਉਹਦੇ ਲਈ ਜਿਹੜੇ ਨੇ ਉਹਨਾਂ ਦੇ ਵਰਕਰ ਚਾਰਜ ਫਿਰੇ ਖਿਲਾਰੇ ਹੋਏ ਨੇ। ਔਰ ਲੌਂਗ ਟਰਮ ਇਹ ਦੇਖਣ ਦੇ ਲਈ ਜਾਂ ਇਸ ਸਾਰੇ ਤੋਂ ਕਿ ਭਾਈ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਉਹ RSS ਔਰ ਉਹਦੀ ਵਿਦਿਆਰਥੀ ਜਥੇਬੰਦੀ ਜਿਹੜੀ ਹੈ RSS ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਦੀਆਂ ਜੜ੍ਹਾਂ ਡੂੰਘੀਆਂ ਲਾਉਣ ਲਈ ਇਹਨਾਂ ਨੇ ਜਿਸ ਤੇਜ਼ੀ ਦੇ ਨਾਲ ਜਿਵੇਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਔਰ ਦੂਸਰੇ ਲੋਕ ਆਪਣੇ ਅਪਾਇੰਟ ਕੀਤੇ ਨੇ, ਇਸ ਗੱਲ ਨੂੰ ਪੰਜਾਬ ਦੇ ਉੱਤੇ ਖਾਸ ਫੋਕਸ ਹੈ। ਅਸੀਂ ਪਿਛਲੇ ਦਿਨਾਂ 'ਚ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ, ਭਾਵੇਂ ਉਹ ਟਰਬਨਡ ਸਿੱਖ ਹੈ, ਸ਼੍ਰੋਮਣੀ ਕਮੇਟੀ ਨੇ ਉਹਨੂੰ ਧਰਮ ਪ੍ਰਚਾਰ ਜਾਂ ਕਿਸੇ ਦੇ ਕਮੇਟੀ ਦੇ ਮੈਂਬਰ ਦੀ ਐਡਵਾਈਜ਼ਰ ਵੀ ਰੱਖਿਆ ਹੋਇਆ ਸੀ। ਉਹ ਜਾ ਕੇ ਉਹਦੇ ਮੋਹਨ ਭਾਗਵਤ ਦੇ ਸਾਹਮਣੇ ਜਾ ਕੇ ਉਹਨੂੰ ਜਿਹੜਾ ਨਤਮਸਤਕ ਹੋ ਕੇ ਉਹ ਸਿੱਖੀ ਨੂੰ ਵੇਦਾਂ ਦੀ ਲਾਈਨ ਦੇ ਉੱਤੇ ਇੰਟਰਪ੍ਰੇਟ ਕਰਨ ਦੀ ਗੱਲ ਕਰ ਰਿਹਾ। ਉਹਦੀ ਜਿਹੜੀ ਐਕਸਪਲੇਨੇਸ਼ਨ ਅਕਾਲ ਤਖਤ ਨੇ ਮੰਗੀ ਔਰ ਉਹਨੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਦੱਸ ਰਹੇ ਹਾਂ ਵੀ ਕਿਸ ਲੈਵਲ ਦੇ ਉੱਤੇ ਇਹ ਸਾਰਾ ਪਾਰਟ ਚੱਲ ਰਿਹਾ। ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਟੋਟਲੀ ਸੈਂਟਰਲ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਨਾਂ ਥੱਲੇ ਜਿਸ ਕਿਸਮ ਦਾ ਮੂਵ ਚਲਾਇਆ ਗਿਆ ਸੀ, ਯੂਨੀਵਰਸਿਟੀ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ 'ਚ
ਸੈਨੇਟ ਔਰ ਦੂਸਰੇ ਦੇ ਉਹ ਸਾਰੇ ਸਿਸਟਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਵੱਡੀ ਐਜੀਟੇਸ਼ਨ ਸਟੂਡੈਂਟਸ ਨੇ ਲੜੀ, ਜਿਸ ਦੇ ਵਿੱਚ ਵਿਦਿਆਰਥੀ ਜਥੇਬੰਦੀ ਸੱਤ, ਲਲਕਾਰ ਔਰ ਬਾਕੀ ਸਾਰੀਆਂ ਧਿਰਾਵਾਂ, ਕਿਉਂਕਿ ਲੀਡ ਭਾਵੇਂ ਕੋਈ ਕਰ ਰਿਹਾ ਹੋਏ, ਔਰ ਜਿਸ ਕਾਮਯਾਬੀ ਦੇ ਨਾਲ ਸਟੂਡੈਂਟਸ ਨੇ ਇਹਨਾਂ ਨੂੰ ਆਪਣਾ ਫੈਸਲਾ ਵਾਪਸ ਲੈਣ ਤੇ ਮਜਬੂਰ ਕੀਤਾ, ਡੇਟਾ ਅਨਾਉਂਸ ਕਰਨੀਆਂ ਪਈਆਂ, ਉਹ ਸਾਰੇ ਦਾ। ਔਰ ਇਸ ਸਾਰੇ ਦੇ ਉੱਤੇ ਜ਼ਾਹਰ ਹੈ ਵੀ ਜਿਹੜਾ ਇੱਕ ਫੇਲਿਅਰ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਬਾਅਦ, ਜਿਵੇਂ ਬਾਦਲਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬੇੜਾ ਗਰਕ ਕੀਤਾ, ਉਹਨਾਂ ਨੇ ਆਪਣਾ ਪਹਿਲਾਂ ਯੂਥ ਅਕਾਲੀ ਦਲ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਚੰਦੂ ਮਾਜਰਾ ਤੇ ਇਧਰਲੇ ਉਧਰਲੇ ਲਿਆ ਕੇ, ਫਿਰ PSU ਕੇ ਕੀ ਬਣਾਈ, ਜਿਹੜੀ ਬਿਲਕੁਲ ਜਿਹਨਾਂ ਪਤਤ ਕਿਸਮ ਦੇ ਰੱਖੇ ਹੋਏ, ਔਰ ਬਿਲਕੁਲ ਮਤਲਬ ਉਹਨਾਂ ਦਾ ਸੀ ਕਿ ਵੀ ਜਦੋਂ ਤੱਕ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੈਗੇਸੀ, ਫਿਰ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਔਰ ਉਹਨਾਂ ਦਾ ਆਪਣਾ ਇਤਿਹਾਸ 1946 ਤੋਂ ਫੈਡਰੇਸ਼ਨ ਦਾ ਜਨਮ ਹੁੰਦਾ ਹੈ, ਔਰ ਸਿੱਖੀ ਪ੍ਰਚਾਰ ਧਰਮ ਪ੍ਰਚਾਰ ਸੀ। ਸੋ ਮੈਨੂੰ ਇਹ ਲੱਗਦਾ ਹੈ ਵੀ ਲੇਟਲੀ ਜਿਸ ਕਿਸਮ ਦਾ ਇੱਕ ਢਾਂਚਾ ਸਟੂਡੈਂਟਸ ਦਾ ਯੂਨੀਵਰਸਿਟੀਜ਼ ਦੇ ਵਿੱਚ 7 ਜਥੇਬੰਦੀ ਦੇ ਥੱਲੇ ਦੇਖਣ 'ਚ ਆ ਰਿਹਾ, ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਾਲੀ ਲੜਾਈ ਵੀ ਜਿੱਤੀ ਹੈ, ਇਵੇਂ ਹੀ ਪੰਜਾਬੀ ਯੂਨੀਵਰਸਿਟੀ 'ਚ ਵੀ ਜਿੱਥੇ ਕਿਤੇ ਕੋਈ ਧੱਕੇ ਵਾਲੀ ਲਾਈਨ ਹੋਈ ਹੈ ਜਾ ਕੇ ਸਟੈਂਡ ਕੀਤਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਰਣਜੀਤ ਸਿੰਘ, ਜਿਹਦਾ ਝੂਠਾ ਪੁਲਿਸ ਮੁਕਾਬਲਾ 19 ਸਾਲਾਂ ਦੇ ਨੌਜਵਾਨ ਦਾ ਬਣਾਇਆ, ਔਰ ਉਸ ਦੇ ਲਈ ਵੀ ਉਸ ਪਰਿਵਾਰ ਲਈ ਇਨਸਾਫ ਲੈਣ ਲਈ ਔਰ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਹੋਏ, ਜਿਵੇਂ ਧਰਨਾ ਔਰ ਗੁਰਦਾਸਪੁਰ 'ਚ ਵੱਡਾ ਇਕੱਠ ਹੋਇਆ, ਭਾਵੇਂ ਕਾਮਰੇਡੀ ਜਮਾਤਾਂ ਨੇ ਉਹਨੂੰ ਜਿਹੜਾ ਹਊ ਪਰੇ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਖਤਮ ਹੋ ਗਿਆ, ਰੈਲੀ ਕਰ ਲਈ, ਪਰ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਵੀ ਉਸ ਨੂੰ ਜਾਰੀ ਰੱਖਿਆ, ਉਹਨਾਂ ਨੇ ਅਲਟੀਮੇਟਲੀ ਜਿਹੜੇ ਦੂਸਰੇ ਨੌਜਵਾਨ ਨੂੰ ਫੜਿਆ ਹੋਇਆ, ਉਹਦੀਆਂ ਭੈਣਾਂ ਔਰ ਮਾਂ, ਉਹਨੂੰ ਜਿਹੜਾ ਬਿਹਾਈਂਡ ਬਾਰ ਕੀਤਾ ਹੋਇਆ ਸੀ, ਉਹ ਉਹਨਾਂ ਨੇ ਛਡਾ ਕੇ ਫਿਰ ਗੱਲ ਤੁਰੀ। ਹੁਣ ਹਾਈ ਕੋਰਟ ਦੇ ਜੱਜ ਦੇ ਸਾਹਮਣੇ ਜਾਂ ਦੂਜਾ ਚੱਲ ਰਿਹਾ ਜੀ। ਔਰ ਇੱਕ ਖਬਰ ਜਿਹੜੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਪਿਕਚਰਸ ਦੇ ਰੂਪ ਦੇ ਵਿੱਚ ਵੀ ਸੀ ਕਿ ਸਟੂਡੈਂਟਸ ਨੇ ਜਿਨ੍ਹਾਂ ਦੇ ਨਾਲ ਪੁਲਿਸ ਧੱਕਾ ਮੁੱਕੀ ਕਰ ਰਹੀ ਹੈ ਬੁਰੀ ਤਰ੍ਹਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਦੇ ਵਿੱਚ ਕੁਛ ਦੀਆਂ ਦਸਤਾਰਾਂ ਦੀ ਬੇਅਦਬੀ ਜਾਂ ਦੂਸਰੀ ਹੋ ਰਹੀ ਹੈ, ਔਰ ਇਹ ਇੰਡੀਅਨ ਐਕਸਪ੍ਰੈਸ ਨੇ ਵੀ ਔਰ ਦੂਸਰੇ ਮੀਡੀਆ ਨੇ ਵੀ ਬੜੀ ਸਬਡਿਊਡ ਜਿਹੀ ਖਬਰ ਦਿੱਤੀ ਹੈ। ਪਰ ਈਵਨ ਜਿਹੜੀ PTC ਹੈ, ਇਸ ਦੀ ਵੀ ਨਿਊਜ਼ ਇਹ ਹੈ, ਰੋ ਐਰਪਟਸ ਐਟ ਪੰਜਾਬ ਯੂਨੀਵਰਸਿਟੀ ਓਵਰ RSS ਪ੍ਰੋਗਰਾਮ, ਕਲੈਸ਼ਿਸ ਬਿਟਵੀਨ ਸਟੂਡੈਂਟਸ, ਪੁਲਿਸ ਰਿਪੋਰਟਡ। ਹਾਲਾਂਕਿ ਇਹਨੂੰ ਉਹ ਵਾਇਲੈਂਟ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹਦਾ ਜਿਹੜਾ ਲੁਬੇ ਲਬਾਬ ਇਹ ਹੈ ਕਿ ਵੀ ਪਿਛਲੇ ਦਿਨਾਂ 'ਚ ਹੀ 7 ਦੇ ਵਿਦਿਆਰਥੀਆਂ ਦੇ ਸੱਦੇ ਦੇ ਉੱਤੇ ਜਥੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ ਵੀ ਆਏ, ਉਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਭਾਈ ਸਿੱਖੀ ਸਰੂਪ ਦੂਸਰਾ ਆਓ। ਸੋ ਇਹਨਾਂ ਨੂੰ ਹੁਣ RSS 'ਚ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ ਆਪਣੀ ਪੈਂਠ ਬਣਾਈਏ, ਔਰ ਉਹਨਾਂ ਨੇ ਜਿਹੜਾ ਇਸ ਦੇ ਨਾਂ ਥੱਲੇ ਕਿ ਜੀ ਜਿਵੇਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ, ਜਿਵੇਂ ਬੰਬੇ ਤੋਂ ਲੈ ਕੇ ਨਾਗਪੁਰ ਔਰ ਜੋ ਕੁਝ ਚੱਲ ਰਿਹਾ, ਕਿਹੜੇ ਕਿਹੜੇ ਲੋਕ ਜਿਹੜੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਠੇਕੇਦਾਰ ਬਣੇ ਹੋਏ ਸੀ, ਕਿਵੇਂ ਉਹ ਸਨਾਤਨੀ ਸਿੱਖ ਬਣੇ ਹੋਏ ਨੇ, ਔਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਲੇਬਲ ਇਸਤੇਮਾਲ ਕਰਕੇ ਜੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਉਹ ਆਪਣਾ ਸਨਾਤਨੀ ਹਿੰਦੂ ਧਰਮ ਵੇਚ ਰਹੇ ਨੇ। ਸੋ ਇਸ ਕਿਸਮ ਦਾ ਅਟੈਂਪਟ ਹੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ, ਜਿਹੜਾ ਉਹਨਾਂ ਨੇ ਬਨਵੀਰ ਰਾਣਾ, ਇਹ RSS ਦਾ ਨਾਰਥ ਰੀਜਨ ਦਾ ਪ੍ਰਚਾਰਕ ਪ੍ਰਮੁੱਖ ਹੈ, ਉਹ ਯੂਨੀਵਰਸਿਟੀ 'ਚ ਲਿਆਂਦਾ, ਔਰ ਨਾਲ ਹੀ ਜਿਹੜਾ ਇਕਬਾਲ ਸਿੰਘ ਲਾਲਪੁਰਾ ਜਾਂ ਉਹਦਾ ਮੈਂ ਕਿਤੇ ਹੋਰ ਨਾਂ ਦੇਖਿਆ, ਇਸ ਸਟੋਰੀ 'ਚ ਤਾਂ ਨਹੀਂ ਹੈ। ਔਰ ਇਸ ਦਾ ਉਹਨਾਂ ਨੇ, ਕਿਉਂਕਿ ਵਿਦਿਆਰਥੀ ਜਿਹੜੀਆਂ ਜਥੇਬੰਦੀਆਂ ਨੇ ਉਹ ਬਿਲਕੁਲ ਕਲੀਅਰ ਨੇ ਵੀ ਅਸੀਂ RSS ਦੀ ਇੱਥੇ ਜੜ ਨਹੀਂ ਲੱਗਣ ਦੇਣੀ ਹੈ ਪੰਜਾਬ ਯੂਨੀਵਰਸਿਟੀ 'ਚ। ਸੋ ਬੜੇ ਛੋਟੇ ਨੋਟਿਸ ਦੇ ਉੱਤੇ ਵੱਡੀ ਗਿਣਤੀ 'ਚ ਸਟੂਡੈਂਟਸ ਇਕੱਠੇ ਹੋਏ ਔਰ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਅਸੀਂ ਇਸ ਸਾਰੇ ਨੂੰ ਨਹੀਂ ਕਰਨ ਦੇਣਾ। ਔਰ ਈਵਨ ਸਿੱਖ ਵਿਦਿਆਰਥੀਆਂ ਨੇ, ਮੈਂ ਕਿਸੇ ਦਾ ਇੰਟਰਵਿਊ ਕਿਸੇ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਉਹਨਾਂ ਨੇ 2003 ਦਾ ਅਕਾਲ ਤਖਤ ਦਾ ਹੁਕਮਨਾਮਾ ਕੋਟ ਕੀਤਾ, ਸ਼ਾਇਦ ਉਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸੀ, ਜਿਸ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ RSS ਐਂਟੀ ਸਿੱਖ ਜਮਾਤ ਹੈ, ਇਹਨਾਂ ਦੇ ਨਾਲ ਕੋਈ ਕੋਆਪਰੇਟ ਨਹੀਂ ਕਰੋ ਔਰ ਇਹਨਾਂ ਨੂੰ ਬਿਲਕੁਲ ਦੂਰ ਰੱਖੋ ਸਾਰੇ ਤੋਂ। ਸੋ ਜ਼ਾਹਰ ਹੈ ਕਿ ਵੀ ਪ੍ਰੋਟੈਸਟ ਕਰਨਾ ਬਣਦਾ ਸੀ। ਹਾਲਾਂਕਿ ਪੁਲਿਸ ਨੇ ਬਹੁਤ ਧੱਕਾ ਮੁੱਕੀ ਕੀਤੀ, ਧੱਕੇਸ਼ਾਹੀ ਕੀਤੀ, ਜਿਵੇਂ ਮੈਂ ਕਿਹਾ ਵੀ ਦਸਤਾਰਾਂ ਦੀ ਵੀ ਬੇਅਦਬੀ ਹੋਈ। ਪਰ ਜੇ ਇਸ ਵੇਲੇ ਦੇਖਣਾ ਹੋਏ, ਮੈਂ ਜਦੋਂ ਦੇਖਦਾ ਵੀ ਬੇਸ਼ੱਕ ਇੱਕ ਪਾਸੇ ਬੰਦੀ ਸਿੱਖਾਂ ਦੀ ਰਿਹਾਈ ਲਈ ਵੀ ਮੋਰਚਾ ਲੱਗਾ ਹੋਇਆ ਹੁੰਦਾ, ਸ਼ਾਇਦ 3 ਸਾਲ ਹੋ ਗਏ ਹੋਣਗੇ,
ਹੋਰ ਵੀ ਥੋੜ੍ਹੇ ਬਹੁਤ ਜਿਹੜੀਆਂ ਐਕਟੀਵਿਟੀਜ਼ ਨੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਲੈਵਲ ਤੇ ਚੱਲ ਰਹੀਆਂ। ਪਰ ਜਿਹੜਾ ਯੰਗਰ ਚਿਹਰੇ ਹੁਣ ਮੈਨੂੰ ਦੇਖਣ 'ਚ ਨਜ਼ਰ ਆਉਂਦੇ ਨੇ ਜਿਹੜੇ ਕਿ ਇਫੈਕਟਿਵਲੀ ਬਿਲਕੁਲ ਵਿਦਿਨ ਦਾ ਸਿਸਟਮ ਜਿਹੜੇ ਸਮਝਦੇ ਨੇ ਕਿ ਭਈ ਗੱਲ ਦੇ ਉੱਤੇ ਫੋਕਸ ਕਿਵੇਂ ਕਰਨਾ ਹੈ, ਉਸ ਦੇ ਵਿੱਚ ਸੱਤ ਜਥੇਬੰਦੀ ਦਾ ਜਿਹੜਾ ਹੈ ਉਹ ਕਾਫੀ ਲੀਡ ਰੋਲ ਹੈ। ਫॉर ਆਲ ਦਾ ਬੈਸਟ ਵਿਸ਼ੇਸ ਫॉर them। ਔਰ ਅਸੀਂ ਸਮਝਦੇ ਹਾਂ ਕਿ ਇਹ ਇਫੈਕਟਿਵ ਚੈਲੰਜ ਜਿਹੜਾ RSS ਨੂੰ, ਇਹ ਗੁਰੂਆਂ ਦੀ ਧਰਤੀ ਤੋਂ, ਉੱਥੇ ਇੱਕ ਪਾਸੇ RSS ਦਾ ਮਨੂ ਸਮ੍ਰਿਤੀ ਬੇਸਡ ਕਨਸਟੀਟਿਊਸ਼ਨ ਲਿਆਉਣ ਦਾ ਹਿੰਦੂ ਰਾਸ਼ਟਰ ਦਾ ਸੰਕਲਪ ਹੈ, ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਦਾ ਸਰਬੱਤ ਦੇ ਭਲੇ ਦਾ ਸੰਕਲਪ ਹੈ, ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰਿਆਂ ਦੇ ਲਈ ਆਜ਼ਾਦੀ, ਸਾਰਿਆਂ ਦੇ ਲਈ ਬਰਾਬਰੀ, ਸਾਰਿਆਂ ਦੇ ਲਈ ਖੁਸ਼ਹਾਲੀ ਦਾ ਕਨਸੈਪਟ ਹੈ। ਸੋ ਦੂਸਰੇ ਪਾਸੇ RSS ਔਰ BJP ਕਿਉਂਕਿ ਇੱਕੋ ਹੀ ਮਾਂ ਧੀ ਨੇ, RSS ਮਾਂ ਇਹਨਾਂ ਸਾਰੀਆਂ ਜਮਾਤਾਂ ਦੀ, ਇਹ ਇਹਨਾਂ ਦੀ ਪੋਲੀਟੀਕਲ ਧੀ ਹੈ BJP। ਹੁਣ ਇਹਨਾਂ ਨੇ ਕਿਵੇਂ, ਅਸੀਂ ਦੇਖਦੇ ਹਾਂ ਕਿ ਤਰਨਜੀਤ ਸੰਧੂ ਜਿਹੜਾ ਅਮਰੀਕਾ 'ਚ ਐਂਬੈਸਡਰ ਰਿਹਾ, ਇਸ ਗੱਲ ਦਾ ਧਿਆਨ ਰਹੇ ਕਿ 2023 ਦੇ ਵਿੱਚ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਜਦੋਂ ਗੁਰਪਤਵੰਤ ਪੰਨੂ ਮਰਡਰ ਪਲਾਟ ਔਰ 6 ਤੋਂ ਜ਼ਿਆਦਾ ਜਿਹੜੇ ਪੋਲੀਟੀਕਲ ਐਕਟਿਵਿਸਟ ਅਮਰੀਕਾ 'ਚ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਅਮਰੀਕਨ FBI ਵੱਲੋਂ ਦਿੱਤਾ ਜਾਂਦਾ ਹੈ, ਉਸ ਸਾਰਿਆਂ ਨੂੰ ਮਾਸਟਰਮਾਈਂਡ ਕਰਨ ਵਾਲਾ ਤਰਨਜੀਤ ਸੰਧੂ ਇੱਥੇ ਐਂਬੈਸਡਰ ਸੀ, ਰਿਟਾਇਰ ਹੋਇਆ। ਉਸ ਤੋਂ ਬਾਅਦ ਵੀ ਉਹਨੂੰ ਕਿਤੇ ਥਿੰਕ ਟੈਂਕ ਦੇ ਦੂਜੇ ਦੇ ਨਾਂ ਥੱਲੇ ਵਰਤਦੇ ਰਹੇ। ਫਿਰ ਉਹਨਾਂ ਨੂੰ ਲੱਗਦਾ ਸੀ ਵੀ ਇਸ ਕਿਸਮ ਦਾ, ਔਰ ਉਹਨੇ ਰਿਟਾਇਰ ਹੁੰਦਿਆਂ ਹੀ BJP ਜੁਆਇਨ ਕਰ ਲਈ। BJP ਨੂੰ ਲੱਗਾ ਵੀ ਇਸ ਕਿਸਮ ਦਾ ਰੈਂਟਾ ਸਿੱਖ ਵਧੀਆ, ਇੱਕ ਤਾਂ ਤੇਜਾ ਸਿੰਘ ਸਮੁੰਦਰੀ ਦੀ ਲੈਗੇਸੀ ਨਾਲ ਕਿ ਜਿਹੜੇ ਗੁਰਦੁਆਰਾ ਸੁਧਾਰ ਮੂਵਮੈਂਟ ਦੇ ਇੱਕ ਵੱਡੇ ਪਿਲਰ ਸੀ, ਫਿਰ ਪਿਓ ਤਰਨਜੀਤ ਸੰਧੂ ਦਾ ਬਿਸ਼ਨ ਸਿੰਘ ਸਮੁੰਦਰੀ ਜਦੋਂ ਗੁਰੂ ਨਾਨਕ ਯੂਨੀਵਰਸਿਟੀ 1969 'ਚ ਬਣੀ, ਉਹਦਾ ਪਹਿਲਾ ਵਾਈਸ ਚਾਂਸਲਰ ਸੀ। ਲੰਬਾ ਝੰਬਾ ਸਿੱਖ, ਦਾੜੀ ਭਾਵੇਂ ਪਹਿਲਾਂ ਕੱਟਦਾ ਸੀ, ਮੇਰਾ ਖਿਆਲ ਹੈ ਬਹੁਤ ਪਹਿਲਾਂ, ਫਿਰ ਬਣਾ ਦਿੰਦੇ ਨੇ। ਉਹਨਾਂ ਨੂੰ ਲੱਗਾ ਕਿ ਵੀ ਇਹਨੂੰ ਪੰਜਾਬ ਦਾ ਫੇਸ ਬਣਾ ਕੇ ਜਿਹੜਾ ਹੈ ਉਹ ਜਿਹੜਾ ਕੰਮ ਹੁਣ ਕਿਹਦੇ ਤੋਂ ਲੈਣਾ ਹੈ, ਕਿਹਨੂੰ ਬਣਾਉਣਾ ਹੈ, ਉਹ ਇਹਨੂੰ ਤਿਆਰ ਕਰ ਰਹੇ ਸੀ। ਔਰ ਪਾਰਲੀਮੈਂਟ ਦੀਆਂ ਚੋਣਾਂ ਇੱਕਦਮ ਇਹ ਰਿਟਾਇਰ ਹੁੰਦਾ ਹੈ, ਜਿਵੇਂ ਹਰਦੀਪ ਪੁਰੀ ਰਿਟਾਇਰ ਹੁੰਦਾ ਹੈ, BJP RSS ਦਾ ਚਹੇਤਾ ਬਣ ਕੇ ਜਿਹੜਾ ਐਪਸਟਾਈਨ ਦੇ ਨਾਲ 14 ਮੀਟਿੰਗਾਂ ਕਰਦਾ ਹੈ, 60 ਉਹਦੇ ਨਾਲ ਈਮੇਲਸ ਐਕਸਚੇਂਜ ਕਰਦਾ ਹੈ। ਉਹ ਵੀ ਉਹ UN ਦੇ ਵਿੱਚ ਐਂਬੈਸਡਰ ਸੀ ਹਰਦੀਪ ਪੁਰੀ। ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਵੇਂ ਪਿਕ ਕਰਦੇ ਨੇ ਇਸ ਕਿਸਮ ਦੇ ਜਿਹੜੇ ਰੈਂਟਾ ਸਿੱਖ ਨੇ। ਹਰਦੀਪ ਪੁਰੀ ਉਹਨੂੰ ਵੀ ਅੰਮ੍ਰਿਤਸਰ ਤੋਂ ਖੜਾ ਕੀਤਾ ਗਿਆ ਸੀ, ਉੱਥੋਂ ਹਾਰਿਆ, ਰਾਜ ਸਭਾ 'ਚ ਲੈ ਗਏ, ਮਿਨਿਸਟਰ ਬਣਾਇਆ ਹੋਇਆ, ਇੱਕਦਮ ਬਾਅਦ ਹੀ 16-17 ਮਿਨਿਸਟਰ ਬਣਾ ਦਿੱਤੇ। ਹੁਣ ਇਹਨਾਂ ਨੂੰ ਲੱਗਾ ਵੀ ਤਰਨਜੀਤ ਸੰਧੂ ਘੱਟੋ ਘੱਟ ਪੇਂਡੂ ਬੈਕਗਰਾਊਂਡ, ਸਮੁੰਦਰੀ ਨਾਂ ਲੱਗਾ ਹੋਇਆ ਦੂਜਾ, ਔਰ ਭੇਤੀ ਜਿਹਨੇ ਇੱਥੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਵਿੱਚ ਮੇਨ ਮਾਸਟਰਮਾਈਂਡ ਹੁੰਦੇ ਨੇ, ਕਿਉਂਕਿ ਜਿਹੜੇ ਵੀ ਰਾਹ ਦੇ ਜਾਂ ਏਜੰਟ ਇਹਨਾਂ ਦੀਆਂ ਐਂਬੈਸੀਆਂ ਹਾਈ ਕਮਿਸ਼ਨ 'ਚੋਂ ਆਪਰੇਟ ਕਰਦੇ ਨੇ, ਉਹ ਐਂਬੈਸਡਰ ਤੋਂ ਛੁਪੇ ਨਹੀਂ ਹੁੰਦੇ। ਐਂਬੈਸਡਰ ਉਹਦੇ 'ਚ ਧਿਰ ਹੁੰਦਾ ਹੈ, ਔਰ ਇਹਨੂੰ ਇਸ ਕਿਸੇ ਵੇਲੇ ਜਵਾਬਦੇਹ ਬਣਾਇਆ ਜਾਏਗਾ ਜਿਉਂ ਇਹ ਟਰਾਇਲ ਅੱਗੇ ਜਾਏਗਾ। ਇਕੱਲਾ ਇਹ ਨਹੀਂ ਵੀ ਉੱਥੇ ਚੰਡਾਲ ਚੌਂਕੜੀ ਬੈਠੀ ਹੈ, ਵੀ ਅਮਿਤ ਸ਼ਾਹ ਹੈ, S ਜੈਸ਼ੰਕਰ ਹੈ, ਮੋਦੀ ਹੈ, ਅਜੀਤ ਡੋਵਲ ਹੈ, ਇਹ ਵੀ ਆਨਸਰੇਬਲ ਹੈ। ਫਿਰ ਲੋਕਾਂ ਨੇ ਐਸਾ ਹਰਾਇਆ, ਜ਼ਮਾਨਤ ਜ਼ਬਤ ਨੰਬਰ 3 ਤੇ ਗਿਆ, ਵੋਟਾਂ ਜਿਹੜੀਆਂ ਨੇ ਉਹਨੂੰ ਬਿਆਨ ਦੇਣ ਲਈ ਵਰਤਦੇ ਰਹੇ, ਕਦੇ ਜੀ ਉਹਨੂੰ ਮਿਲਣ ਚਲਾ ਗਿਆ, ਉਹਨੂੰ ਮਿਲਣ ਚਲਾ ਗਿਆ। ਹੁਣ ਜਿਹੜੀ ਲੇਟੈਸਟ ਖਬਰ ਹੈ ਕਿ ਦਿੱਲੀ ਦੇ ਵਿੱਚ ਉਸ ਨੂੰ ਲੈਫਟੀਨੈਂਟ ਗਵਰਨਰ ਲਾ ਦਿੱਤਾ। ਇਹਦਾ ਮਤਲਬ ਇਹ ਹੈ ਕਿ RSS ਨੇ ਇਹ ਦੇਖ ਲਿਆ ਕਿ ਵੀ ਇਹਦਾ ਕੋਈ ਪੋਲੀਟੀਕਲ ਇਸ ਦਾ ਭਾਅ ਨਹੀਂ ਵਟਿਆ ਜਾ ਰਿਹਾ, ਵੀ ਇਹ ਸਿੱਖਾਂ 'ਚ ਵਿਕਿਆ ਨਹੀਂ ਹੈ ਇਹ ਚਿਹਰਾ, ਇਹ ਨਾਮ ਵਿਕਿਆ ਨਹੀਂ, ਸਮੁੰਦਰੀ ਦਾ ਨਾਮ ਵੀ ਨਹੀਂ ਵਿਕਿਆ। ਬਥੇਰਾ ਉਹਨੇ ਸਮੁੰਦਰੀ ਦੀ ਫੋਟੋ ਵੀ ਲਾਈ, ਆਪਣੇ ਇੰਟਰਵਿਊਆਂ 'ਚ ਵੀ ਕਹੀ ਜਾਏ, ਤੇ ਉਹਨੂੰ ਪੱਤਰਕਾਰ ਨੇ ਪੁੱਛਿਆ ਵੀ ਸਮੁੰਦਰੀ ਦੀ ਲੈਗੇਸੀ ਕੀ ਸੀ, ਤੂੰ ਕਿੱਥੇ ਬੈਠਾ? ਸੋ ਹੁਣ ਉਹਨਾਂ ਨੂੰ ਲੱਗਦਾ ਵੀ ਕਿਉਂਕਿ ਭੇਤੀ ਹੈ, ਔਰ ਇਸ ਕਿਸਮ ਦਾ ਜਿਹੜਾ ਰੈਂਟਾ ਸਿੱਖ ਹੁੰਦਾ ਜਿਹਦੇ ਕੋਲ ਭੇਤ ਹੈ, ਉਹ ਜੇ ਬਿਲਕੁਲ ਰਿੰਗ 'ਚੋਂ ਬਾਹਰ ਨਿਕਲ ਜਾਏ ਤਾਂ ਨੁਕਸਾਨ ਕਰ ਸਕਦਾ ਹੈ। ਸੋ ਉਹਨੂੰ ਚੂਸਣੀ ਦੇ ਦਿੱਤੀ ਹੈ ਲੈਫਟੀਨੈਂਟ ਗਵਰਨਰ ਦੀ, ਵੀ ਲੈ ਬਹਿ ਕੇ ਚੂਸ। ਔਰ ਇਹ ਲੇਕਿਨ ਇਹਨੂੰ ਅਸੀਂ ਕਦੇ ਵੀ ਜੋ ਇਹਦਾ ਰੋਲ ਹੈ ਟਰਾਂਸਨੈਸ਼ਨਲ ਡਿਪਰੈਸ਼ਨ ਲਈ, ਇਸ ਦੀ ਜਵਾਬਦੇਹੀ ਵੀ ਹੋਏਗੀ ਕਿਸੇ ਸਟੇਜ 'ਤੇ। ਅਜੇ ਦੇਖਦੇ ਹਾਂ ਕਿ ਵੀ ਇਹ ਸਾਰੀ ਜਿਹੜਾ ਪਾਰਟ ਹੈ ਅਮਰੀਕਨ ਸਿਸਟਮ ਕਿੱਧਰ ਨੂੰ ਲੈ ਕੇ ਜਾਂਦਾ ਹੈ ਸਾਰਿਆਂ ਨੂੰ। ਲੇਕਿਨ ਤਰਨਜੀਤ ਸਿੰਘ ਸੰਧੂ ਬਹੁਤ ਸਾਰੀਆਂ ਇਹਨਾਂ ਦਾ ਭੇਤੀ ਹੈ, ਇਕੱਲਾ ਭੇਤੀ ਨਹੀਂ, ਇਸ ਦਾ ਹਿੱਸਾ ਵੀ ਹੈ ਉਸ ਸਾਜ਼ਿਸ਼ ਦਾ ਜਿਹਦੇ ਥੱਲੇ ਅਮਰੀਕਨ ਸਿਟੀਜ਼ਨਸ ਨੂੰ ਜਿਹੜਾ ਹੈ ਉਹ
ਐਰੈਡੀਕੇਟ ਵਾਈਪ ਆਊਟ ਕਰਨ ਦੀ ਲਾਈਨ ਲਿਖੀ ਗਈ ਸੀ। ਇਹ ਵੱਖਰੀ ਗੱਲ ਹੈ ਕਿ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਇਸ ਜ਼ੁਲਮ ਨੂੰ ਹੋਣ ਤੋਂ ਰੋਕ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਇਸ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ ਔਰ ਜਤਿੰਦਰ ਸਿੰਘ ਜੀ ਵੀ, ਔਰ ਇਸ ਤਰ੍ਹਾਂ ਸ਼ਾਇਦ ਜਿਹੜੇ ਸਾਡੇ ਕੋਲ ਨੇ ਉਹ ਕਹਿੰਦੇ ਨੇ ਕਿ ਐਕਸਲੈਂਟ ਐਨਾਲਿਸਿਸ ਡਾਕਟਰ ਸਾਹਿਬ, ਲਵ ਯੂ ਐਂਡ ਆਲਵੇਜ਼ ਵੇਟਿੰਗ योर प्रोग्राम, शायद फ्रॉम कतर। बहुत शुक्रिया भाई साहब, बहुत और मेहरबानी। अमरजीत सानी जी भी और मुहाद जड़े शाफीक ने वो भी कहते पाकिस्तान जिंदाबाद, खालसा जिंदाबाद, इमरान खान जिंदाबाद और लव यू डॉक्टर सरदार जी और फ्रॉम कहते ने मुल्तान पाकिस्तान। जिंदाबाद जिंदाबाद, बहुत शुक्रिया। हाँ जी, मुल्तान ਦਾ ਕਦੇ ਸੋਨ ਹਲਵਾ ਜਿਹਨੇ ਖਾਦਾ ਹੋਇਆ ਉਹਨੂੰ ਪਤਾ ਹੈ ਵੀ ਮੁਲਤਾਨ ਚ ਕੀ ਕੀ ਹੁੰਦਾ ਹੈ। बिल्कुल। सुखजीवन बच्चू जी भी और अभिलन जी भी और फिर कहते लॉन्ग लिव खालिस्तान और इस तरह गुरजिंदर पुरेवाल जी भी और फिर इसी तरह साढ़े कोल ने में शिंदा गिल जी भी और टोनी ढींडसा जी भी और फिर इसी तरह साढ़े कोल ने मोहम्मद अब्दुल्ला और ये भी अस्सलाम वालेकुम कहते हैं, वालेकुम सलाम जी। एंड फिर इस तरह कहते हैं कि खालसा जिंदाबाद और फिर इस तरह सुखचैन बाठ जी भी और फिर साढ़े कोल हैगे ने हाँ जी सिंह नवजोत जी भी और फिर इस तरह नासर चौधरी जी कहते तुसी बिल्कुल सही हो। खालसानियां नूं चौकस रहना चाहिए। अमरीका कहते अजिहियां स्थितियां विच आज़ादी उभर सकती है। बिल्कुल ठीक किया तुसीं। और इंदरप्रीत सिंह जी भी सानू फतेह बुलाते हैं। ਹੁਣ ਆਪਾਂ ਜਿਹੜੇ ਯੂਐਸਏ TV 84 USA ਹਾਂਜੀ ਉਹਦੇ ਚੱਲਦੇ ਆ। ਅਸੀਂ ਇਹ ਵੀ ਦੱਸ ਦਈਏ ਵੀ ਟਾਈਮ ਚੇਂਜ 1 ਘੰਟਾ ਅਮਰੀਕਾ 'ਚ ਹੋਇਆ ਹੈ, ਇਸ ਲਈ ਤੁਸੀਂ ਅੱਜ ਸ਼ਾਇਦ ਕੁਝ ਜਿਹੜੇ ਨੇ ਉਹ ਪਹਿਲਾਂ ਚਲੇ ਗਏ ਹੋਣਗੇ, ਅਸੀਂ ਕਿ ਵੀ ਉਹ ਕਹਿੰਦੇ ਹੋਣਗੇ ਵੀ ਪ੍ਰੋਗਰਾਮ ਆ ਨਹੀਂ ਰਿਹਾ। ਸੋ ਇਸੇ ਤਰ੍ਹਾਂ ਜਿਹੜੇ ਪੰਜਾਬ 'ਚੋਂ ਦੇਖਣ ਵਾਲੇ ਨੇ ਉਹਨਾਂ ਨੂੰ TV 84 USA 'ਚ ਤੁਸੀਂ ਲੌਗਇਨ ਕਰੋ, ਕਿਉਂਕਿ ਉਹ ਵੈਬ ਚੱਲਦਾ ਹੈ ਸਟ੍ਰੀਮ ਸਾਡੀ। ਇਹ ਜਿਹੜਾ ਮੇਨ ਸਟ੍ਰੀਮ ਹੈ ਇਹਨੂੰ ਤਾਂ ਉਹਨਾਂ ਨੇ ਬਲੌਕ ਕੀਤਾ ਹੋਇਆ ਹੈ। ਔਰ ਸਾਡੇ ਕੋਲ ਇੱਧਰ ਆਏ ਨੇ ਸਾਡੇ ਵਿਊਅਰਸ, ਇਹਨੇ ਖਾਲਸਾ ਦੇਸ਼ ਪੰਜਾਬ ਜੀ ਵੀ ਇਹ ਵੀ ਐਪਰੀਸ਼ੀਏਟ ਕਰਦੇ ਨੇ ਔਰ ਸਤਨਾਮ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਸਿੰਘ ਬਲਜਿੰਦਰ ਜੀ ਵੀ ਔਰ ਬਲਜੀਤ ਵੈਦ ਜੀ ਵੀ, ਗੁਰਵਿੰਦਰ ਮਾਨ ਜੀ ਵੀ ਔਰ ਕੁਲਦੀਪ ਕੌਰ ਜੀ ਵੀ, ਜਸਕੀਰਤ ਸਿੰਘ ਜੀ ਔਰ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ ਔਰ ਇਸ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਰਾਜਵਿੰਦਰ ਕੌਰ ਅਗੈਨ और बिल्ला मोहन जी सब का बहुत बहुत शुक्रिया। सो इस अपनी म्यूजिक लेने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया तो देखते रहो TV 84। बुला दिओ फतेह। वाहिगुरू जी का खालसा वाहिगुरू जी की फतेह। रब राखा।